ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੇ ਸੋਨਮ ਵਾਂਗਚੁਕ ਨੂੰ ਅਮਰੀਕਾ ਦਾ ਏਜੰਟ, ਚੀਨ ਦਾ ਏਜੰਟ, ਦੂਜੇ ਹਾਲਾਂ ਉਹ ਪੱਕਾ ਗਾਂਧੀਵਾਦੀ, ਪੂਰਾ ਮੋਦੀ ਭਗਤ। ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਕਿ ਇੰਨਾ ਸੈਂਸਿਟਿਵ ਏਰੀਆ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਡਿਸਪਿਊਟਡ ਏਰੀਆ ਹੋਣ ਦੇ ਬਾਵਜੂਦ ਲੱਦਾਖ ਨੂੰ ਤੋੜਿਆ, ਕਸ਼ਮੀਰ ਨਾਲੋਂ ਯੂਨੀਅਨ ਟੈਰੀਟਰੀ ਬਣਾਇਆ। ਔਰ ਹੁਣ ਜਿਸ ਲੈਵਲ ਦਾ ਇਹ ਜ਼ੁਲਮ ਕਰ ਰਹੇ ਨੇ, ਸੋਨਮ ਵਾਂਗਚੁਕ ਦੀ ਘਰਵਾਲੀ ਨੇ ਵੀ ਕਿਹਾ ਕਿ ਵੀ ਇਵੇਂ ਟਰੀਟ ਕਰ ਰਹੇ ਨੇ ਮੇਰੇ ਹਸਬੈਂਡ ਨੂੰ ਜਿਵੇਂ ਕ੍ਰਿਮੀਨਲ ਹੁੰਦਾ। ਉਸ ਦੇ ਉੱਤੇ ਤਾਂ ਉਹਨੂੰ NSA ਲਾਇਆ ਹੀ ਹੈ, ਪਰ ਇਹਨਾਂ ਨੂੰ ਹੁਣ ਇਹ ਨਜ਼ਰ ਆ ਰਿਹਾ ਵੀ ਇਹਨਾਂ ਦੇ ਜ਼ੁਲਮਾਂ ਦਾ ਘੜਾ ਭਰਿਆ ਹੋਇਆ। ਇਹਨਾਂ ਨੇ ਹੁਣ ਈਵਨ ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਹੈ ਮਨੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਗਲੇ 6 ਮਹੀਨਿਆਂ ਲਈ ਹੋਰ ਜਿਹੜਾ ਹੈ ਉਹ ਐਕਸਟੈਂਡ ਕਰ ਦਿੱਤਾ ਹੈ। ਆਰਮਡ ਫੋਰਸਿਸ ਨੂੰ ਖਾਸ ਪਾਵਰਸ ਦਿੱਤੀਆਂ ਜਾਂਦੀਆਂ, ਡਿਸਟਰਬਡ ਏਰੀਆ ਕਹਿ ਕੇ ਜਿਹਦਾ ਮਰਜ਼ੀ ਘਰ ਸਰਚ ਕਰਨ, ਜਿਹਨੂੰ ਮਰਜ਼ੀ ਗੋਲੀ ਮਾਰ ਦੇਣ, ਜਿੱਥੇ ਮਰਜ਼ੀ ਫੋਰਸ ਯੂਜ਼ ਕਰਨ, ਲੀਥਲ ਫੋਰਸ ਯੂਜ਼ ਕਰਨ। ਇਹ ਜਿਹੜੀ ਹੈ ਬ੍ਰਿਟਿਸ਼ ਕਲੋਨੀਅਲ ਲਾਅ ਦੇ ਪੈਟਰਨ ਤੇ ਹੈ। ਬਿਗਨਿੰਗ ਆਫ ਐਨ ਐਂਡ ਇੰਡੀਅਨ ਸਟੇਟ ਦਾ ਸ਼ੁਰੂ ਹੋ ਗਿਆ, ਔਰ ਲੱਦਾਖ ਵੀ ਇੱਕ ਹੋਰ ਮਨੀਪੁਰ ਹੀ ਬਣ ਜਾ ਰਿਹਾ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਲੱਦਾਖ ਦੇ ਹਵਾਲੇ ਨਾਲ ਕਿ ਲੱਦਾਖ ਦੇ ਗਾਂਧੀਵਾਦੀ ਨੇਤਾ ਸੋਨਮ ਵਾਂਗਚੁਕ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ। ਕੀ ਲੱਦਾਖ ਇੱਕ ਹੋਰ ਮਣੀਪੁਰ ਬਣ ਜਾ ਰਿਹਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਿਸੇ ਇਸਲਾਮ ਦੇ ਪ੍ਰੋਫਿਟ ਦੇ ਹਵਾਲੇ ਨਾਲ ਵੀ ਮੈਂ ਪੜ੍ਹਿਆ ਕਿ ਭਾਈ ਕੁਫਰ ਦਾ ਨਿਜ਼ਾਮ ਚੱਲ ਸਕਦਾ ਹੈ, ਜ਼ੁਲਮ ਦਾ ਨਿਜ਼ਾਮ ਨਹੀਂ ਚੱਲਦਾ ਜਾਂ ਉਹ ਟੋਲਰੇਟ ਨਹੀਂ ਕੀਤਾ ਜਾ ਸਕਦਾ। ਮਤਲਬ ਇਹ ਹੈ ਕਿ ਜਦੋਂ ਜ਼ੁਲਮ ਬੇਸ਼ੱਕ ਕੋਈ ਮਜ਼ਹਬ ਦੇ ਆੜ ਦੇ ਵਿੱਚ ਜ਼ੁਲਮ ਕਰ ਰਿਹਾ ਹੋਏ, ਕੋਈ ਨੈਸ਼ਨਲਿਜ਼ਮ ਦੀ ਆੜ ਦੇ ਵਿੱਚ ਕਰ ਰਿਹਾ ਹੋਏ, ਕੋਈ ਕਿਸੇ ਰੇਸ ਦੇ ਪ੍ਰਾਈਡ ਦੀ ਆੜ ਦੇ ਵਿੱਚ ਕਰ ਰਿਹਾ ਹੋਏ, ਉਹ ਰੱਬ ਨੂੰ ਵੀ ਚੰਗਾ ਨਹੀਂ ਲੱਗਦਾ। ਜਦੋਂ ਇਹ ਆਮ ਲੋਕਾਂ ਦੇ ਵਿੱਚ ਵੀ ਜਿਹੜੀ ਆਵਾਜ਼ੇ ਖਲਕਤ ਹੈ ਕਿ ਭਾਈ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਕਿੰਨੇ ਸੌਖੇ ਢੰਗ ਨਾਲ ਲੋਕ ਸਮਝਦੇ ਸੀ ਕਿ ਵੀ ਇਹ ਠੀਕ ਹੈ। ਫਿਰ ਇਹ ਵੀ ਹੁੰਦਾ ਹੈ ਕਿ ਵੀ ਅੱਲਾ ਦੀ ਲਾਠੀ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ ਪਰ ਵੱਜਦੀ ਬੜੇ ਜ਼ੋਰ ਨਾਲ ਹੈ। ਕਈ ਵਾਰ ਲੱਗ ਰਿਹਾ ਹੁੰਦਾ ਵੀ ਇੰਨਾ ਜ਼ੁਲਮ ਹੋ ਰਿਹਾ, ਰੱਬ ਕਿੱਥੇ ਹੈ। ਇਹ ਵੀ ਹੁੰਦਾ ਸਾਡੇ ਲੋਕ, ਜਾਂ ਨਿੱਜੀ ਜ਼ਿੰਦਗੀ 'ਚ ਵੀ ਕਈ ਵਾਰ ਅਸੀਂ ਜਦੋਂ ਤਕਲੀਫਾਂ 'ਚੋਂ ਲੰਘ ਰਹੇ ਹੁੰਦੇ ਹਾਂ ਤੇ ਬਹੁਤ ਵਾਰੀ ਰੱਬ ਨੂੰ ਹੀ ਜਿਹੜਾ ਉਹ ਦੋਸ਼ ਦੇ ਰਿਹਾ ਹੁੰਦਾ ਹੈ। ਹਾਲਾਂ ਗੁਰੂ ਸਾਹਿਬ ਨੇ ਵੀ ਇਹ ਵੀ ਯਾਦ ਕਰਵਾਇਆ ਕਿ ਦੱਦਾ ਦੋਸ਼ ਨਾ ਦੇਈ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਵੀ ਅਸੀਂ ਜੇ ਫਾਲਟਸ ਆਪਣੇ ਦੇ ਵਿੱਚ ਲੱਭਣੀਆਂ ਸ਼ੁਰੂ ਕਰੀਏ ਤਾਂ ਫਿਰ ਸਾਨੂੰ, ਔਰ ਤੁਸੀਂ ਆਮ ਲੋਕਾਂ ਦੇ ਵਿੱਚ ਵੀ ਬਹੁਤ ਵਾਰ ਦੇਖੋਗੇ ਕਹਿਣਗੇ ਜੀ ਅਸੀਂ ਜਿਹਦਾ ਵੀ ਭਲਾ ਕੀਤਾ ਨਾ ਉਹਨੇ ਸਾਡੇ ਨਾਲ ਬਸ ਮਾੜਾ ਹੀ, ਹਰ ਕੋਈ ਇਹ ਕਹਿ ਰਿਹਾ। ਤਾਂ ਮੈਂ ਸਮਝਦਾ ਵੀ ਉਹ ਏਲੀਅਨ ਨੇ ਜਿਹੜੇ ਕਿੱਥੇ ਨੇ। ਅਸੀਂ ਇੱਕ ਦੂਜੇ ਨੂੰ ਹੀ ਕਹਿ ਰਹੇ ਹੁੰਦੇ ਜੀ ਸਾਡਾ ਤਾਂ ਲੂਣ ਹੀ ਲੂਣ ਹੈ, ਜਿਹਨੂੰ ਅਸੀਂ ਲੂਣ ਖਵਾਇਆ ਉਹਨੇ ਹੀ ਸਾਡੇ ਸਿਰ 'ਚ ਡਾਂਗ ਮਾਰੀ। ਇਵੇਂ ਇਹਦਾ ਮਤਲਬ ਇਹ ਹੈ ਕਿ ਬਹੁਤ ਵਾਰ ਅਸੀਂ ਆਪਣੀ ਗਲਤੀ ਦਾ, ਆਪਣੇ ਦੋਸ਼, ਜਿਹੜੀ ਆਪਣੀ ਕਮਜ਼ੋਰੀ ਹੈ ਉਹਦੇ ਲਈ ਵੀ ਦੂਸਰੇ ਨੂੰ ਬਲੇਮ ਕਰਦੇ। ਔਰ ਕਬੀਰ ਬੀਚੇ ਗ੍ਰੰਥ 'ਚ ਬਹੁਤ ਖੂਬਸੂਰਤ ਹੈ ਕੋਟ ਕਬੀਰ ਸਾਹਿਬ ਦੀ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਖੋਏ। ਕਿ ਮੈਂ ਤਾਂ ਲੱਭਣ ਤੋਂ ਰਿਹਾ ਸੀ ਵੀ ਕਿੱਥੇ ਬੁਰੇ ਨੇ ਜਾਂ ਕੀ ਨੇ। ਚਲੋ ਗੱਲ ਹੋਰ ਪਾਸੇ ਚਲੀ ਗਈ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਇੰਡੀਅਨ ਸਟੇਟ 78 ਸਾਲਾਂ 'ਚ ਜਿਹਨੂੰ ਜਮਹੂਰੀਅਤ ਦਾ ਨਾਂ ਦਿੱਤਾ ਗਿਆ, ਜਿਸ ਦਾ ਕਾਨਸਟੀਟਿਊਸ਼ਨ ਦੁਨੀਆ ਦੇ ਸਾਰੇ ਕਾਨਸਟੀਟਿਊਸ਼ਨਾਂ ਦੀ ਨਕਲ ਮਾਰ ਕੇ ਬੜਾ ਲੰਬਾ ਚੌੜਾ, ਸਭ ਤੋਂ ਵੱਡਾ ਮੇਰੇ ਖਿਆਲ ਹੈ ਉਹ ਹੈ, ਭਾਰ ਵੀ ਜ਼ਿਆਦਾ ਹੋਣਾ, ਬਣਾਇਆ ਗਿਆ। ਪਰ ਗੱਲ ਇਹ ਹੈ ਕਿ ਵੀ ਜੇ ਤੁਸੀਂ, ਜਿਹਨੂੰ ਅਮਰੀਕਨਾਂ ਦੀ ਬੜੀ ਖੂਬਸੂਰਤ ਇੱਕ ਐਕਸਪ੍ਰੈਸ਼ਨ ਹੈ, ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ। ਕਾਨੂੰਨ ਤਾਂ ਸਿਵਲਾਈਜ਼ਡ ਲੋਕਾਂ ਲਈ ਹੁੰਦਾ ਹੈ। ਵੈਸੇ ਜੇ ਇਹ ਵੀ ਕਹਿਣਾ ਹੋਏ ਕਿ ਕਾਨੂੰਨ ਦੀ ਲੋੜ ਹੀ ਨਹੀਂ ਹੋਏ ਜੇ ਲੋਕ ਇਮਾਨਦਾਰ ਹੋਣ, ਜਿੱਥੇ ਰਵਾਇਤਾਂ ਰਨ ਕਰਦੀਆਂ ਨੇ ਜਾਂ ਦੂਜੇ ਤੁਹਾਡੀ ਟ੍ਰੈਡੀਸ਼ਨ ਰੂਲ ਕਰਦੀ ਹੈ, ਉੱਥੇ ਲੋੜ ਹੀ ਨਹੀਂ ਹੁੰਦੀ। ਲੇਕਿਨ ਜਦੋਂ ਜਿਹੜੇ ਕਾਨੂੰਨ ਦੇ ਰਾਖੇ ਨੇ, ਕਾਨੂੰਨ ਦਾ ਨੂੰ ਬਣਾਉਣ ਵਾਲੇ ਨੇ, ਜਿਹੜੇ ਤੁਹਾਡੇ ਰਾਜਸੀ ਸਿਸਟਮ ਦੇ ਵਿੱਚ ਬੈਠੇ ਹੋਏ ਨੇ, ਉਹ ਖੁਦ ਅੱਧੇ ਤੋਂ ਜ਼ਿਆਦਾ ਕ੍ਰਿਮੀਨਲ ਨੇ। ਹੁਣ ਅਸੀਂ
ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਦੀ ਰਿਪੋਰਟ ਡਿਸਕਸ ਕੀਤੀ ਸੀ ਕਿ ਉਹਨਾਂ ਨੇ ਸਾਬਤ ਕੀਤਾ ਕਿ 2/3 ਲੈਜਿਸਲੇਚਰ ਉਹ ਪਾਰਲੀਮੈਂਟ 'ਚ ਹੋਣ ਕ੍ਰਿਮੀਨਲ ਗੁੰਡੇ ਮਰਡਰਰ ਰੇਪਿਸਟ ਐਕਸਟੋਰਸ਼ਨਿਸਟ ਹੁਣ ਉਹ ਜਿਹੜੇ ਨੇ ਉਹਨਾਂ ਦੇ ਹੱਥ ਜਿਹਨੂੰ ਚਰਚਲ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਮਿਸਟਰ ਐਟਲੀ ਜਿਹਨੇ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਕਿ ਵੀ ਤੁਸੀਂ ਤਾਂ ਇਹਨਾਂ ਲੋਕਾਂ ਦੇ ਹੱਥ 'ਚ ਪਾਵਰ ਦੇ ਰਹੇ ਹੋ ਜਿਹੜੇ ਰਾਸਕਲ ਗੁੰਡੇ ਔਰ ਲੁਟੇਰੇ ਨੇ ਮੈਨ ਆਫ ਸਟਰਾ ਕੱਖੋਂ ਹੌਲੇ ਲੋਕ ਨੇ। ਹੁਣ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਇਹ ਧੱਕੇ ਨਾਲ ਜ਼ੁਲਮ ਨਾਲ ਔਰ ਖ਼ਾਸ ਤੌਰ 'ਤੇ ਜਦੋਂ ਦਾ ਮੋਦੀ 2014 'ਚ ਆਇਆ RSS ਦੇ ਕੋਲ ਪਾਵਰ ਆਈ ਹੈ ਇਹਨਾਂ ਨੇ ਬੜੀ ਸਿਸਟੇਮੈਟਿਕਲੀ ਟਾਰਗੇਟ ਕੀਤਾ ਹੈ ਵੀ ਕਿਵੇਂ ਇਹਨਾਂ ਦੀ ਵਿਰੋਧੀ ਲਾਈਨ ਹਿੰਦੂਤਵਾ ਦੇ ਰਾਜ ਕੀ ਰੁਕਾਵਟ ਹੈ ਕੌਣ ਹੈ ਔਰ ਮਾਈਨੋਰਿਟੀਜ਼ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾ ਕੇ ਇਹਨਾਂ ਨੇ ਜਿਹੜਾ ਹੈ ਉਹ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਲੋਕਾਂ ਦੇ ਵਿੱਚ ਅਲਟੀਮੇਟਲੀ ਜਿੰਨੇ ਮਰਜ਼ੀ ਪੀਸਫੁਲ ਲੋਕ ਹੋਣ ਇੱਕ ਸਟੇਜ ਆ ਜਾਂਦੀ ਹੈ ਉਹਨਾਂ ਨੂੰ ਲੱਗਦਾ ਵੀ ਨਹੀਂ ਇਨਫ ਇਜ਼ ਇਨਫ। ਬਿਲਕੁਲ। ਪਹਿਲਾਂ ਤਾਂ ਇਹੀ ਹਿੰਦੂ ਤਵੀਆਂ ਨੇ ਜਦੋਂ ਜੰਮੂ ਕਸ਼ਮੀਰ ਇੱਕ ਸਪੈਸ਼ਲ ਸਟੇਟਸ ਆਰਟੀਕਲ 370(35)A ਦੇ ਥੱਲੇ 5 ਅਗਸਤ 2019 ਤੱਕ ਜਿਹੜਾ ਜੀਓਗ੍ਰਾਫਿਕਲੀ ਜੰਮੂ ਐਂਡ ਕਸ਼ਮੀਰ ਸਟੇਟ ਸੀ ਲਦਾਖ ਉਹਦਾ ਹਿੱਸਾ ਸੀ ਜੰਮੂ ਔਰ ਸ੍ਰੀਨਗਰ ਜ਼ਾਹਰ ਹੈ ਉਦੋਂ ਇਹੀ ਹਿੰਦੂ ਤਵੀਆਂ ਨੇ ਕਿੰਨੀ ਵਾਰ ਇਸ ਮੰਗ ਨੂੰ ਉਠਾਇਆ ਲਦਾਖ ਦੇ ਵਿੱਚ ਇਸ ਕਿਸਮ ਦਾ ਜਿਹੜਾ ਕਿ ਜੀ ਲਦਾਖ ਜੰਮੂ ਕਸ਼ਮੀਰ ਮੁਸਲਮਾਨ ਮੈਜੋਰਟੀ ਸਟੇਟ ਹੈ ਅਸੀਂ ਲਦਾਖ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਹਾਂ ਸਾਨੂੰ ਤਾਂ ਫੰਡ ਹੀ ਨਹੀਂ ਮਿਲਦੇ ਸਾਡੇ ਨਾਲ ਤਾਂ ਧੱਕਾ ਹੁੰਦਾ ਸਾਨੂੰ ਤਾਂ ਨੌਕਰੀਆਂ ਹੀ ਨਹੀਂ ਮਿਲਦੀਆਂ ਔਰ ਲਦਾਖ ਦੇ ਲੋਕਾਂ ਤੋਂ ਹੀ ਇਹ ਐਜੀਟੇਸ਼ਨ ਕਰਵਾਉਂਦੇ ਰਹੇ ਕਿ ਜੀ ਸਾਨੂੰ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਦਾ ਸਟੇਟਸ ਦਿੱਤਾ ਜਾਏ ਸਾਨੂੰ ਜੰਮੂ ਕਸ਼ਮੀਰ ਚੋਂ ਕੱਢਿਆ ਜਾਏ ਔਰ ਇਹੀ ਕਾਰਨ ਸੀ ਕਿ ਜਿੱਦਣ 5 ਅਗਸਤ 2019 ਨੂੰ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਜੰਮੂ ਕਸ਼ਮੀਰ ਨੂੰ ਬਣਾਇਆ ਗਿਆ ਤੇ ਲਦਾਖ ਦੇ ਇਹੀ ਸੋਨਮ ਵਾਂਗਚੁਕ ਜਿਹਨੂੰ ਅੱਜ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਗ੍ਰਿਫਤਾਰ ਕੀਤਾ ਗਿਆ ਉਹਨੂੰ ਵੱਖਵਾਦੀ ਕਿਹਾ ਗਿਆ ਉਹਦੀ ਜਿਹੜੀ NGO ਵਰਲਡ ਲੈਵਲ ਦਾ ਨੋਨ ਐਨਵਾਇਰਨਮੈਂਟਲਿਸਟ ਹੈ ਉਹਨੂੰ ਮੈਗਾਸੇਸੇ ਅਵਾਰਡ ਉਹਦੀ ਮੈਂ ਅਵਾਰਡ ਦੀ ਲਿਸਟ ਜੇ ਪੜ੍ਹਨ ਲੱਗਾ ਤਾਂ 10 ਮਿੰਟ ਚਾਹੀਦੇ ਨੇ ਇੰਟਰਨੈਸ਼ਨਲ ਅਵਾਰਡ ਔਰ ਉਹ ਇੰਨਾ ਵੱਡਾ ਪ੍ਰਾਈਡ ਉਹਨੇ ਮੁਲਕ ਦੇ ਲਈ ਲਿਆਂਦਾ ਹੋਇਆ ਹਮੇਸ਼ਾ ਹੀ ਔਰ ਉਸ ਨੂੰ ਜਿਹੜਾ ਉਹਨਾਂ ਨੇ ਉਹਦੀ NGO ਨੂੰ ਜਿਹੜੀ ਥਾਂ ਦਿੱਤੀ ਸੀ ਉਹ ਵੀ ਖੋਹ ਲਈ FCRA ਲਾਇਸੈਂਸ ਜਿਹੜਾ ਹੈ ਉਸ ਨੂੰ ਸੀ ਉਹ ਵੀ ਖੋਹ ਲਿਆ ਔਰ ਅੱਜ ਉਹਨੂੰ ਅਰੈਸਟ ਵੀ ਕਰ ਲਿਆ ਹਾਲਾਂਕਿ ਟੋਟਲੀ ਪੀਸਫੁਲ ਮੈਨ। ਹੁਣ ਇਹੀ ਸੋਨਮ ਵਾਂਗਚੁਕ ਹੈ ਜਿਹਨੇ 5 ਅਗਸਤ 2019 ਨੂੰ ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਉਸਨੇ ਮੋਦੀ ਦੀ ਤਾਰੀਫ ਦੇ ਕਸੀਦੇ ਪੜ੍ਹੇ ਸੀ ਕਿ ਜੀ ਤੁਸੀਂ ਸਾਡੀ ਆਵਾਜ਼ ਸੁਣੀ ਵਧਾਈ ਔਰ ਕਿੰਨੇ ਟਵੀਟ ਉਸ ਪੀਰੀਅਡ ਦੇ ਨੇ ਉਹਨਾਂ ਨੂੰ ਸੀ ਕਿ ਜੀ ਚਲੋ ਸਾਨੂੰ ਪਰ ਇਹ ਉਹਨਾਂ ਦੀ ਕੁਟਲ ਨੀਤੀ ਸੀ ਚਾਣਕਿਆ ਨੀਤੀ ਸੀ ਕਿ ਉਹਨਾਂ ਨੇ ਲਦਾਖ ਦੀ ਬੁੱਧਿਸਟ ਮਾਈਨੋਰਿਟੀ ਨੂੰ ਇਸਤੇਮਾਲ ਕੀਤਾ ਕਸ਼ਮੀਰ ਦੇ ਇਸਲਾਮਿਕ ਮੈਜੋਰਿਟੀ ਦੇ ਖਿਲਾਫ ਹੋਇਆ। ਫਿਰ ਉਸ ਤੋਂ ਬਾਅਦ ਕੀ ਹੁਣ 2019 ਤੋਂ ਅਸੀਂ 2025 'ਚ ਗੱਲ ਕਰ ਰਹੇ ਹਾਂ ਕਿ ਈਵਨ ਉਹਨਾਂ ਨੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੇ ਬਾਵਜੂਦ ਕੋਈ ਲੈਜਿਸਲੇਚਰ ਨਹੀਂ ਦਿੱਤਾ ਜਿਹੜੇ ਉਹ ਸ਼ਡਿਊਲ 6 ਦੇ ਵਿੱਚ ਚਾਹੁੰਦੇ ਸੀ ਕਿ ਉੱਥੇ ਤਾਂ ਅਡਾਨੀ ਤੇ ਦੂਜੇ ਆ ਗਏ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋਣੇ ਸ਼ੁਰੂ ਹੋ ਗਏ ਨੌਕਰੀਆਂ ਅੱਗੇ ਤਾਂ ਜੰਮੂ ਕਸ਼ਮੀਰ 'ਚ ਰਿਪਰੈਜ਼ੈਂਟੇਸ਼ਨ ਸੀ ਅਸੈਂਬਲੀ 'ਚ ਵੀ ਗਜ਼ਟਡ ਅਫਸਰ ਵੀ ਬਣਦੇ ਸੀ ਅਦਰ ਸਰਵਿਸਿਜ਼ ਸਭ ਕੁਝ ਬੰਦ ਔਰ ਵੈਰੀ ਪੀਸਫੁਲੀ ਇਹ ਬਿਲਕੁਲ ਜਿਹੜਾ ਸੋਨਮ ਵਾਂਗਚੁਕ ਹੈ ਇਹ ਗਾਂਧੀ ਦਾ ਪੂਰਾ ਚੇਲਾ ਹੈ ਇਹਨੇ ਮਾਰਚ ਵੀ ਕੀਤਾ ਲਦਾਖ ਤੋਂ ਦਿੱਲੀ ਤੱਕ ਪੈਦਲ ਲੋਕਲ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕੀਤੇ ਔਰ ਇਵੈਂਚੁਅਲੀ ਅੱਜ ਤੋਂ 16-17 ਦਿਨ ਪਹਿਲਾਂ ਉਹ ਮਰ ਤੇ ਬੈਠ ਗਿਆ ਕਿ ਜੇ ਤੁਸੀਂ ਸਾਡੀ ਕੋਈ ਮੰਗ ਹੀ ਨਹੀਂ ਮੰਨਣੀ ਕੋਈ ਦੂਜਾ ਤੇ ਸਾਨੂੰ ਜੀਣ ਦਾ ਨਹੀਂ ਹੈ ਉਹਨਾਂ ਦੇ ਨਾਲ ਹੋਰ ਵੀ ਬੈਠ ਗਏ ਦੋ ਜਿਹੜੇ ਬਜ਼ੁਰਗ ਉਹਨਾਂ ਦੇ ਨਾਲ ਬੈਠੇ 15 ਦਿਨ ਤੋਂ ਬਾਅਦ ਉਹ ਬੇਹੋਸ਼ ਹੋਏ ਲੋਕਾਂ ਦੇ ਵਿੱਚ ਔਰ ਖ਼ਾਸ ਤੌਰ 'ਤੇ ਜਿਹਨੂੰ ਜੈਨ ਜ਼ੀ ਕਿਹਾ ਜਾ ਰਿਹਾ ਜਿਹੜੇ ਬੱਚੇ 1997 ਤੋਂ ਲੈ ਕੇ ਹੁਣ ਤੱਕ ਦੇ ਵਿਚਾਲੇ ਪੈਦਾ ਹੋਏ ਨੇ 2014 ਤੱਕ ਉਹਨਾਂ ਨੂੰ ਜੈਨ ਜ਼ੀ ਕਿਹਾ ਜਾਂਦਾ ਔਰ ਬਹੁਤ ਸਾਰੀ ਜਿਹੜੀ ਚੇਂਜ ਬੰਗਲਾਦੇਸ਼ 'ਚ ਹੋਈ ਨੇਪਾਲ 'ਚ ਹੋਈ ਉਹਨਾਂ ਦੀ ਬਦੌਲਤ ਹੈ। ਹੁਣ ਜਦੋਂ ਦੋ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਐਡਮਿਟ ਹੋਏ
ਔਰ ਬਹੁਤ ਵੱਡਾ ਜਿਹੜਾ ਲੇਹ ਦੇ ਵਿੱਚ ਜਲੂਸ ਨਿਕਲਿਆ, ਵਾਇਲੈਂਟ ਹੋ ਗਿਆ। ਜੈਨਜ਼ੀ ਉਹਦੇ 'ਚ ਸੀ, ਉਹਨਾਂ ਨੇ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ, ਗੱਡੀਆਂ ਨੂੰ ਲਾ ਦਿੱਤੀ, ਕੁਛ ਹੋਰ ਇਮਾਰਤਾਂ 'ਤੇ ਕੀਤਾ, ਗੋਲੀ ਚੱਲੀ, 4 ਕੇ 5 ਮਾਰੇ ਗਏ, ਜਿਹੜੇ 80 ਦੇ ਕਰੀਬ ਜ਼ਖਮੀ ਹੋਏ। ਔਰ ਇੱਕਦਮ ਹਾਹਾਕਾਰ ਮਚ ਗਈ ਕਿ ਵੀ ਇਹ ਜੈਨਜ਼ੀ ਜਿਹੜੀ ਹੈ ਇਹ ਤਾਂ ਲਦਾਖ 'ਚ ਵੀ, ਔਰ ਇਹਦੇ ਪਿੱਛੇ ਕੀ ਸਾਜ਼ ਫਿਰ ਵੀ ਹੋਇਆ ਜੀ ਮਰਨ ਵਾਲਿਆਂ 'ਚ 2 ਨੇਪਾਲੀ ਨੇ। ਇਹ ਤਾਂ ਵੱਡੀ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੇ ਸੋਨਮ ਵਾਂਗਚੁਕ ਨੂੰ ਅਮਰੀਕਾ ਦਾ ਏਜੰਟ, ਚੀਨ ਦਾ ਏਜੰਟ, ਦੂਜੇ ਹਾਲਾਂ ਉਹ ਪੱਕਾ ਗਾਂਧੀਵਾਦੀ, ਪੂਰਾ ਮੋਦੀ ਭਗਤ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੀ ਲਹਿਰ ਹੀ ਸ਼ੁਰੂ ਕਰਨ ਵਾਲਿਆਂ 'ਚ ਉਹ ਸੀ। ਲੇਕਿਨ ਉਹਨਾਂ ਨੂੰ ਹੁਣ ਲੱਗਾ ਕਿ ਵੀ ਇਹ ਭੁੱਲ ਗਏ ਕਿ ਲਦਾਖ ਇੱਕ ਐਸਾ ਖਿੱਤਾ ਹੈ ਜਿਹਦੇ 'ਤੇ ਚੀਨ, ਉਹਨੂੰ ਜਿਵੇਂ ਅਸੀਂ ਕਿਹਾ ਸੀ ਕਿ ਮਾਓਜ਼ੇ ਤੁੰਗ ਕਹਿੰਦਾ ਸੀ ਵੀ ਤਿੱਬਤ ਹਥੇਲੀ ਹੈ ਤੇ 5 ਉਂਗਲਾਂ ਨੇ ਜਿਹੜੀਆਂ ਜਿਹਨਾਂ 'ਚ ਸਿੱਕਮ, ਭੂਟਾਨ, ਲਦਾਖ, ਨੇਪਾਲ ਔਰ ਅਰੁਣਾਚਲ ਪ੍ਰਦੇਸ਼ ਜਿਹਨੂੰ ਕਹਿੰਦੇ ਨੇ ਸਾਊਥ ਤਿੱਬਤ। ਫਿਰ ਲਦਾਖ ਦਾ ਹੀ ਉਹ ਸਾਰਾ ਏਰੀਆ ਹੈ, ਕਿਉਂਕਿ ਲਦਾਖ ਦੇ ਉੱਤੇ ਪਾਕਿਸਤਾਨ ਔਰ ਚਾਈਨਾ ਲੈਂਡ ਰੂਟ ਉਹੀ ਜਦੋਂ ਅਸੀਂ ਉਸ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਭਾਈ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵਾਲਾ ਸਾਰਾ ਉਸ ਪਾਸਿਓਂ ਜਾਣ ਦੀ ਲਾਈਨ, ਕਲੇਮ ਚੀਨ ਦਾ, ਬਾਰਡਰ ਲਦਾਖ ਦਾ, ਆਲਰੇਡੀ ਅਕਸਾਈ ਚਿਨ ਜਿਹੜਾ 32,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਚੀਨ ਨੇ ਇਸ ਖਿੱਤੇ ਦੇ ਵਿੱਚ ਹੀ ਜਿਹੜਾ 1962 ਦੇ ਵਿੱਚ ਇਹਨਾਂ ਤੋਂ ਲਿਆ। ਹੁਣ ਇਹ ਸਾਰਾ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਕਿ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਕਿ ਇੰਨਾ ਸੈਂਸਿਟਿਵ ਏਰੀਆ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਡਿਸਪਿਊਟਡ ਏਰੀਆ ਹੋਣ ਦੇ ਬਾਵਜੂਦ ਲਦਾਖ ਨੂੰ ਤੋੜਿਆ, ਕਸ਼ਮੀਰ ਨਾਲੋਂ ਯੂਨੀਅਨ ਟੈਰੀਟਰੀ ਬਣਾਇਆ। ਔਰ ਹੁਣ ਜਿਸ ਲੈਵਲ ਦਾ ਇਹ ਜ਼ੁਲਮ ਕਰ ਰਹੇ ਨੇ, ਸੋਨਮ ਵਾਂਗਚੁਕ ਦੀ ਘਰਵਾਲੀ ਨੇ ਵੀ ਕਿਹਾ ਕਿ ਵੀ ਇਵੇਂ ਟਰੀਟ ਕਰ ਰਹੇ ਨੇ ਮੇਰੇ ਹਸਬੈਂਡ ਨੂੰ ਜਿਵੇਂ ਉਹ ਕ੍ਰਿਮੀਨਲ ਹੁੰਦਾ। ਔਰ ਉਹਨੂੰ ਉੱਥੋਂ ਚੁੱਕ ਕੇ ਇਹ ਵੀ ਆਇਆ ਕਿ ਜੋਧਪੁਰ ਕੇ ਕਿੱਥੇ ਲੈ ਗਏ ਨੇ, ਉੱਥੇ ਹੋਰ ਹਿੰਸਾ ਭੜਕੇਗੀ। ਹੁਣ ਜਿਹੜਾ ਸਵਾਲ ਇੱਕ ਪਾਸੇ ਹੁਣ ਨਾਲ ਦੀ ਨਾਲ ਉਹਨਾਂ ਦੇ ਮੀਡੀਆ ਨੇ ਉਹਨੂੰ ਏਜੰਟ ਬਣਾ ਕੇ, ਔਰ ਦੂਜਾ ਔਰ ਉਹਨੇ ਸੋਨਮ ਵਾਂਗਚੁਕ ਨੇ ਕਿਹਾ ਸੀ ਮੈਂ ਕੋਈ ਗ੍ਰਿਫਤਾਰੀ ਤੋਂ ਨਹੀਂ ਡਰਦਾ, ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਵੀ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ, ਕਿਉਂਕਿ ਬਹੁਤ ਹਰਮਨ ਪਿਆਰਾ ਉਹ ਤਾਂ ਇੱਕ ਫਕੀਰ ਕਿਸਮ ਦਾ ਬੰਦਾ, ਲੋਕਾਂ ਦੇ ਭਲੇ ਲਈ ਖਲੋਣ ਵਾਲਾ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਉਹੀ ਰੀਜਨ ਹੈ, ਇੱਧਰ ਗਿਲਗਿਤ ਬਾਲਟਿਸਤਾਨ ਹੈ ਪਾਕਿਸਤਾਨ ਦਾ, ਵਨ ਬੈਲਟ ਵਨ ਰੋਡ ਹੈ, ਪਾਕਿਸਤਾਨ ਔਰ ਚੀਨ ਦੀਆਂ ਫੌਜਾਂ ਗਰਾਊਂਡ ਦੇ ਉੱਤੇ ਵੀ ਜਿਹੜੀਆਂ ਨੇ, ਤੇ ਇਹਨਾਂ ਦੇ ਲਈ ਇਹ ਤਾਂ ਆ ਬੈਲ ਮੁਝੇ ਮਾਰ ਵਾਲੀ ਗੱਲ ਕਰ ਰਹੇ ਨੇ। ਔਰ ਉਸ ਦੇ ਉੱਤੇ ਤਾਂ ਉਹਨੂੰ NSA ਲਾਇਆ ਹੀ ਹੈ, ਪਰ ਇਹਨਾਂ ਨੂੰ ਹੁਣੇ ਨਜ਼ਰ ਆ ਰਿਹਾ ਵੀ ਇਹਨਾਂ ਦੇ ਜ਼ੁਲਮਾਂ ਦਾ ਘੜਾ ਭਰਿਆ ਹੋਇਆ। ਇਹਨਾਂ ਨੇ ਹੁਣ ਈਵਨ ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਹੈ, ਇਹ ਵੀ ਅੱਜ ਦੀ ਖਬਰ ਹੈ ਕਿ ਇਹਨਾਂ ਨੇ ਮਨੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਗਲੇ 6 ਮਹੀਨਿਆਂ ਲਈ ਹੋਰ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਨੂੰ ਜਿਹੜਾ ਹੈ ਉਹ ਐਕਸਟੈਂਡ ਕਰ ਦਿੱਤਾ ਹੈ। ਔਰ ਇਹਦੇ ਥੱਲੇ ਇਹ ਜਿਹੜਾ 1958 ਦਾ ਲਾ ਹੈ, ਆਰਮਡ ਫੋਰਸਿਸ ਨੂੰ ਖਾਸ ਪਾਵਰਸ ਦਿੱਤੀਆਂ ਜਾਂਦੀਆਂ, ਡਿਸਟਰਬਡ ਏਰੀਆ ਕਹਿ ਕੇ ਜਿਹਦਾ ਮਰਜ਼ੀ ਘਰ ਸਰਚ ਕਰਨ, ਜਿਹਨੂੰ ਮਰਜ਼ੀ ਗੋਲੀ ਮਾਰ ਦੇਣ, ਜਿੱਥੇ ਮਰਜ਼ੀ ਫੋਰਸ ਯੂਜ਼ ਕਰਨ, ਲੀਥਲ ਫੋਰਸ ਯੂਜ਼ ਕਰਨ। ਇਹ ਜਿਹੜੀ ਹੈ ਬ੍ਰਿਟਿਸ਼ ਕਲੋਨੀਅਲ ਲਾਅ ਦੇ ਪੈਟਰਨ 'ਤੇ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਦਾ ਜਿਹੜੀ ਹੈ ਉਹ ਬਿਗਨਿੰਗ ਆਫ ਐਨ ਐਂਡ ਇੰਡੀਅਨ ਸਟੇਟ ਦਾ ਸ਼ੁਰੂ ਹੋ ਗਿਆ, ਔਰ ਲਦਾਖ ਵੀ ਇੱਕ ਹੋਰ ਮਨੀਪੁਰ ਹੀ ਬਣਨ ਜਾ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।